पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਅਪ੍ਰੈਲ 30 2017 ਤੇ ਖਬਰਾਂ ਦਾ ਬੁਲਟਨ ਲੈ ਕੇ ਆਉਣਗੇ ਜੀ ਬਲਤੇਜ ਪੰਨੂ ਜੀ। ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਮਨਦੀਪ ਸਿੰਘ, ਸਰਬਜੀਤ ਕੌਰ ਸੈਨੋ ਜੀ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਇੱਕ ਚਿੱਟ ਫੰਡ ਘੁਟਾਲਾ ਸੀਗਾ, ਉਹਦੀ ਗੱਲ ਕਿੱਥੇ ਕੁ ਨਿਬੜੀ ਆ, ਕਿੱਥੇ ਕੁ ਪਹੁੰਚੀ ਆ? ਕਿਸੇ ਪਾਸੇ ਵੀ ਗੱਲ ਜਿਹੜੀ ਇਹਦੀ ਹਾਲ ਦੀ ਘੜੀ ਲੱਗੀ ਨਹੀਂ ਹੈਗੀ, ਕਿਉਂਕਿ ਇਹੋ ਜਿਹੇ ਜਿਹੜੇ ਘੁਟਾਲੇ ਨੇ ਪੰਜਾਬ ਦੇ ਵਿੱਚ ਇਹਨਾਂ ਕੰਪਨੀਜ਼ ਨੇ ਜਿਹੜੇ ਆ ਜੀ ਉਹ ਕਈ ਕੀਤੇ ਆ। ਕਈ ਕੰਪਨੀਆਂ ਨੇ ਜਿਹੜੀਆਂ ਕਿ ਹਿੱਟ ਲਿਸਟ ਦੇ ਉੱਤੇ ਜਿਹੜੀਆਂ ਪੁਲਿਸ ਦੇ ਰਹੀਆਂ ਨੇ, ਪਰ ਜਿਹੜਾ ਚਲਾਨ ਵੀ ਪੇਸ਼ ਕੀਤਾ ਗਿਆ ਜੀ ਉਹਦੇ ਵਿੱਚ ਵੀ ਜਿਹੜਾ ਇਹ ਤੱਕ ਦੱਸਿਆ ਗਿਆ ਕਿ ਇਹ ਬਹੁਤ ਕਰੋੜੀ ਜਿਹੜਾ ਘੁਟਾਲਾ ਹੈ। ਔਰ ਪੰਜਾਬ ਪੁਲਿਸ ਦੀ ਜਿਹੜੀ ਬਣਾਈ ਸੀਗੀ ਸਿੱਟ ਇੱਕ, ਉਹਨੇ 182 ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਕੀਤੀ ਆ ਔਰ ਇਹਨੂੰ ਇੰਟਰਨੈਸ਼ਨਲ ਪੱਧਰ ਦਾ ਗਰੋਹ ਦੱਸਿਆ, ਜਿਹਦੇ ਵਿੱਚ ਭਾਰਤੀ ਕਰੰਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਭੇਜਣ ਦੇ ਵਾਸਤੇ ਹਵਾਲਾ ਦੇ ਲੈਣ ਦੇਣ ਦੀ ਵਰਤੋਂ ਜਿਹੜੀ ਹੋਈ ਹੈ। 10 ਤੋਂ 15 ਮੁਲਜ਼ਮ ਸੀਗੇ ਸਟਾਰਟਿੰਗ 'ਚ, ਪਰ 6 ਮਹੀਨੇ ਦੀ ਜਾਂਚ ਦੇ ਵਿੱਚ ਇਹ ਗਿਣਤੀ ਵੱਧਦੀ 182 ਹੋ ਗਈ ਹੈ। 17 ਮੁੱਖ ਮੁਲਜ਼ਮ ਜਿਹੜੇ ਨਾਮਜ਼ਦ ਕੀਤੇ ਗਏ ਨੇ ਤੇ ਉਹਨਾਂ ਦੇ ਵਿਰੁੱਧ ਪਿਛਲੇ ਹਫ਼ਤੇ ਮੁਹਾਲੀ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ। ਔਰ ਸਿੱਟ ਜਿਹੜੀ ਬਣਾਈ ਸੀਗੀ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਇਹਨਾਂ 6 ਮਹੀਨਿਆਂ ਦੇ ਵਿੱਚ ਇਹਨੇ 17 ਦੇ ਵਿੱਚੋਂ ਸਿਰਫ 4 ਨੂੰ ਹੀ ਜਿਹੜਾ ਜੀ ਉਹ ਅਰੈਸਟ ਕੀਤਾ, ਜਿਹਦੇ ਵਿੱਚ ਸੁਨਾਮ ਦਾ ਇੱਕ ਹਰਜੀਤ ਸਿੰਘ ਹੈ, ਖੰਨਾ ਦਾ ਇੰਦਰਜੀਤ ਸਿੰਘ ਹੈ, ਪਟਿਆਲੇ ਦਾ ਅਮਨਦੀਪ ਸਿੰਘ ਤੇ ਰੋਪੜ ਦਾ ਪਰਮਜੀਤ ਸਿੰਘ ਜਿਹੜਾ ਹੈ ਜੀ। ਜਿਹੜੀ ਚਲਾਨ ਦੀ ਕਾਪੀ ਆ ਉਹਦੇ ਵਿੱਚ ਇਹ ਖੁਲਾਸਾ ਜਿਹੜਾ ਹੋਇਆ ਕਿ ਘੁਟਾਲੇ ਦਾ ਮੁੱਖ ਮੁਲਜ਼ਮ ਮੈਨੇਜਿੰਗ ਡਾਇਰੈਕਟਰ ਜਗਤਾਰ ਸਿੰਘ ਉਰਫ ਲਾਡੀ ਹੈ, ਜਿਹਨੇ ਜਿਹੜਾ ਸੀਗਾ ਜੀ ਕਈ ਕੰਪਨੀਆਂ ਉਹ ਬਣਾਈਆਂ ਇਹ ਦਿਖਾਉਣ ਦੇ ਵਾਸਤੇ ਕਿ ਉਹਨਾਂ ਕੋਲੇ ਕਿੰਨੇ ਜਿਹੜੇ ਜੀ ਉਹ ਪੈਸੇ ਆ, ਪਰ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਸੀਗੀਆਂ ਜੀ ਉਹ ਕਾਗਜ਼ੀ ਨਜ਼ਰ ਆਈਆਂ। ਜਿਹੜੇ ਲੋਕ ਇਹਦੇ ਵਿੱਚ ਠੱਗੇ ਗਏ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਜੀ। ਹਜ਼ਾਰਾਂ ਲੋਕ, ਲੱਖਾਂ ਲੋਕ ਜਿਹੜੇ ਨੇ ਜੀ ਉਹਨਾਂ ਨੇ ਇਨਵੈਸਟਮੈਂਟ ਇਹਦੇ ਵਿੱਚ ਕੀਤੀ ਪੈਸੇ ਵਧਾਉਣ ਦੇ ਵਾਸਤੇ। ਔਰ ਤੁਸੀਂ ਹੈਰਾਨ ਹੋਵੋਗੇ ਕਿ 7 ਕੰਪਨੀਆਂ ਜਿਹੜੀਆਂ ਜੀ ਗੈਰ ਕਾਨੂੰਨੀ ਇੱਥੇ ਕਈ ਸਾਲ ਕੰਮ ਕਰਦੀਆਂ ਰਹੀਆਂ, ਜਿਹਦੇ ਵਿੱਚ ਕਰਾਊਨ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ, ਬੰਬਈ ਇਨਵੈਸਟਮੈਂਟ ਗਰੁੱਪ, ਫਿਊਚਰ ਚੋਇਸ ਗਰੁੱਪ, ਲਾਈਵ ਟ੍ਰੇਡਿੰਗ ਕੰਪਨੀ, ਮੈਗਾ ਫਾਈਨ ਐਗਰੋ ਕੰਸੈਪਟ ਲਿਮਟਿਡ, ਨਾਈਸਰ ਗ੍ਰੀਨ ਹਾਊਸਿੰਗ, 4F ਫੋਰਐਵਰ ਪ੍ਰਾਈਜ਼ ਐਂਡ ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਜਿਹੜੀ ਹੈ ਜੀ, ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਇੱਥੇ ਹੀ ਆਪਰੇਟ ਕਰਦੀਆਂ ਰਹੀਆਂ ਔਰ ਕਿਸੇ ਨੂੰ ਜਿਹੜਾ ਜੀ ਉਹ ਪਤਾ ਨਹੀਂ ਲੱਗਾ। ਔਰ ਲੋਕ ਜਿਹੜੇ ਸੀਗੇ ਇਹਦੇ ਵਿੱਚ ਧੜਾ ਧੜ ਇਨਵੈਸਟਮੈਂਟ ਕਰਦੇ ਰਹੇ। ਆਪਾਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ, ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਬਹੁਤ ਵੱਡਾ ਪਿੰਡ ਹੈ ਜਿਹਦੇ ਵਿੱਚ ਕੋਈ ਘਰ ਨਹੀਂ ਹੈਗਾ ਜੀ ਜਿਹਨੇ ਇਨਵੈਸਟਮੈਂਟ ਨਹੀਂ ਕੀਤੀ, ਔਰ ਉੱਥੇ ਹੁਣ ਤੱਕ ਕਈ ਖੁਦਕੁਸ਼ੀਆਂ ਜਿਹੜੀਆਂ ਜੀ ਇਹਦੀ ਵਜ੍ਹਾ ਕਰਕੇ ਹੋ ਚੁੱਕੀਆਂ ਨੇ, ਕਿਉਂਕਿ ਉੱਜੜ ਗਏ ਲੋਕ ਵਿੱਚ। ਬਿਲਕੁਲ ਜੀ, ਕਈ ਵਾਰ ਤੇ ਇਸ ਤਰ੍ਹਾਂ ਲੱਗਦਾ ਕਿ ਦੇਸ਼ ਹੀ ਘੁਟਾਲਿਆਂ ਕਰਕੇ ਚੱਲਿਆ ਜਾਂਦਾ ਹੈ। ਘੁਟਾਲੇ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਕੰਪਨੀਆਂ ਘੁਟਾਲਾ ਕਰਦੀਆਂ, ਲੋਕਾਂ ਨੂੰ ਲੁੱਟਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਉਮੀਦਵਾਰ ਹੁੰਦੇ ਆ, ਚੋਣ ਕਮਿਸ਼ਨ ਉਹਨਾਂ ਲਈ ਸਖਤ ਹੋਵੇਗਾ। ਤੇ ਜਿਹੜਾ ਚੋਣ ਕਮਿਸ਼ਨ ਆ ਜੀ, ਕਈ ਤਾਂ ਬਹੁਤ ਕੁਛ ਜਿਹੜਾ ਜੀ ਉਹ ਜਾਂਦਾ ਕਰਦਾ ਵੀ ਹੈ ਜੀ ਕਿ ਹੌਲੀ ਹੌਲੀ ਸਖਤੀ, ਪਰ ਇਉਂ ਆ ਜੀ ਕਿ ਜਿਹੜੇ ਉਮੀਦਵਾਰ ਨੇ, ਜਿਹੜੇ ਪੋਲੀਟੀਸ਼ੀਅਨ ਨੇ, ਉਹ ਕੋਈ ਨਾ ਕੋਈ ਫਿਰ ਨਵਾਂ ਤਰੀਕਾ ਜਿਹੜਾ ਜੀ ਉਹ ਲੱਭ ਲੈਂਦੇ ਨੇ। ਉਹ ਇੱਕ ਤਰੀਕੇ ਦੇ ਉੱਤੇ ਲਗਾਮ ਲਾਉਂਦੇ ਆ ਤੇ ਇਹ ਲੋਕ ਜਿਹੜੇ ਨੇ ਨਵੇਂ ਤਰੀਕਿਆਂ ਦੇ ਨਾਲ ਫਿਰ ਲੋਕਾਂ ਨੂੰ ਭਰਮਾਉਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ। ਹੁਣ ਚੋਣ ਕਮਿਸ਼ਨ ਇਹ ਕਹਿੰਦਾ ਕਿ ਚੋਣਾਂ ਦੇ ਦੌਰਾਨ ਉਮੀਦਵਾਰਾਂ ਦੇ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਜਿਹੜੀਆਂ ਨਵੀਆਂ ਤਰਕੀਬਾਂ ਅਪਣਾਈਆਂ ਜਾਂਦੀਆਂ ਨੇ, ਉਹਦੇ ਵਾਸਤੇ ਵੀ ਹੁਣ ਉਹਦੇ ਉੱਤੇ ਜਿੰਦਾ ਕੁੰਡਾ ਲਾਉਣ ਦੇ ਵਾਸਤੇ ਉਹ ਕਾਨੂੰਨ ਮੰਤਰਾਲੇ ਨੂੰ ਜਿਹੜਾ ਉਹ ਲਿਖੂਗਾ। ਔਰ ਇਹ ਵੀ ਕਿਹਾ ਜੀ ਕਿ ਜਿਨ੍ਹਾਂ ਦੇ ਜਿਹੜੇ ਵੋਟਰਾਂ ਨੂੰ ਰਿਸ਼ਵਤ ਦੇਣ ਦੇ ਖਿਲਾਫ ਦਰਜ ਚਾਰਜਸ਼ੀਟ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ 5 ਸਾਲ ਤੱਕ ਅਯੋਗ ਠਹਿਰਾਉਣ ਬਾਰੇ ਲਿਖਿਆ ਜਾਊਗਾ। ਹਾਲਾਂਕਿ ਦੇਖੋ, ਕੋਈ ਜਿਹੜਾ ਉਮੀਦਵਾਰ ਹੈ ਉਹ ਸਿੱਧਾ ਥੋੜ੍ਹੀ ਫੜਿਆ ਜਾਂਦਾ ਕਿ ਉਹ ਕਿਸੇ ਨੂੰ ਰਿਸ਼ਵਤ ਦੇ ਰਿਹਾ। ਰਿਸ਼ਵਤ ਤਾਂ ਅੱਗੇ ਉਹਨਾਂ ਦੇ ਫੀਲੇ ਜਿਹੜੇ ਆ ਜੀ ਉਹ ਦਿੰਦੇ ਆ, ਇਸ ਕਰਕੇ ਇਹ ਬਚ ਕੇ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਜਾਂਦੇ ਆ। ਤਾਮਿਲਨਾਡੂ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਬੜੇ ਨਵੇਂ ਨਵੇਕਲੇ ਤਰੀਕੇ ਜਿਹੜੇ ਸੀਗੇ ਜੀ ਇੱਥੇ ਅਪਣਾਏ ਗਏ। ਜਿਹੜੀ ਜੈ ਲਲਿਤਾ ਦੇ ਮਰਨ ਕਰਕੇ ਜਿਹੜੀ ਸੀਟ ਖਾਲੀ ਹੋਈ ਸੀਗੀ, ਇੱਥੇ ਜਿਹੜਾ ਸੀਗਾ ਜੀ ਪ੍ਰੀਪੇਡ ਫੋਨ ਜਿਹੜੇ ਸੀਗੇ ਉਹਨਾਂ ਦੇ ਰੀਚਾਰਜ ਕੂਪਨ ਦਿੱਤੇ ਗਏ
ਕਿ ਇੰਨੇ ਕੂਪਨ ਨੇ, ਤੁਸੀਂ ਸਾਲ ਭਰ ਇਹਨਾਂ ਨੂੰ ਅੱਗੇ ਰੀਚਾਰਜ ਜਿਹੜੀ ਜੇ ਕਰੇ ਜਾਓ ਜੀ। ਅਖਬਾਰਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੀ ਸਬਸਕ੍ਰਿਪਸ਼ਨ ਦਿੱਤੀ ਗਈ, ਸਾਲ ਦੇ ਵਿੱਚ ਤੁਹਾਡੇ ਘਰੇ ਜਿਹੜੀ ਅਖਬਾਰਾਂ ਫ੍ਰੀ ਆਉਣਗੀਆਂ। ਦੁੱਧ ਦੇ ਟੋਕਨ ਦਿੱਤੇ ਗਏ, ਤੁਸੀਂ ਸਾਲ ਭਰ ਟੋਕਨ ਵਰਤ ਕੇ ਜਿਹੜੇ ਜੀ ਉਹ ਦੁੱਧ ਲਈ ਜਾਓ। ਖਾਲੀ ਖਾਤਿਆਂ ਦੇ ਵਿੱਚ ਪੈਸਾ ਪਾਇਆ ਗਿਆ ਔਰ ਮੋਬਾਈਲ ਵਾਲਟ ਰਾਹੀਂ ਮੋਬਾਈਲ ਨੰਬਰਾਂ ਦੇ ਉੱਤੇ ਜਿਹੜੀ ਅਦਾਇਗੀ ਸੀ ਕਰ ਦਿੱਤੀ ਗਈ, ਕਿਉਂਕਿ ਡਿਜੀਟਲ ਇੰਡੀਆ ਬਣਾਉਣਾ ਸੀ। ਸੋ ਡਿਜੀਟਲ ਇੰਡੀਆ ਬਣਾਉਂਦੇ ਇਹਨਾਂ ਨੇ ਨਵੇਂ ਤਰੀਕੇ ਜਿਹੜੇ ਜੀ ਉਹ ਬਣਾ ਲਏ, ਆਪਣੇ ਫੋਨ ਤੋਂ ਦੂਜੇ ਦੇ ਫੋਨ ਦੇ ਉੱਤੇ ਜਿਹੜੇ ਜੀ ਉਹ ਪੈਸੇ ਟ੍ਰਾਂਸਫਰ ਕਰ ਦਿੱਤੇ। ਇਹ ਨਵੀਂ ਹਾਈਟੈਕ ਜਿਹੜੀ ਹੈ ਜੀ ਉਹ ਤਰੀਕੇ ਇਹਨਾਂ ਨੇ ਅਪਣਾਏ। ਬਿਲਕੁਲ ਜੀ, ਇਹਨਾਂ ਤੋਂ ਸਿੱਖੇ ਸਾਰੀ ਦੁਨੀਆ ਕੀ ਕੁਝ ਹੋ ਸਕਦਾ ਹੈ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਜਿਹੜਾ ਬਠਿੰਡੇ ਦੇ ਵਿੱਚ ਪਹਿਲਾ ਥਰਮਲ ਪਲਾਂਟ ਆ ਉਹ ਬੰਦ ਹੋਣ ਜਾ ਰਿਹਾ। ਅੱਛਾ ਜੀ, ਇਹਦਾ ਗੱਲਬਾਤ ਜਿਹੜੀ ਆ ਉਹ ਪਹਿਲਾਂ ਵੀ ਚੱਲਦੀ ਰਹੀ ਆ। ਇਹ ਤੁਸੀਂ ਇਹ ਕਹਿ ਲਓ ਕਿ ਬੁੱਢਾ ਹੋ ਗਿਆ ਜੀ ਇਹ ਥਰਮਲ ਪਲਾਂਟ, ਪੁਰਾਣਾ ਹੈ। ਜਿਹੜੇ ਇਹਦੇ ਨੇੜੇ ਤੇੜੇ ਰਹਿਣ ਵਾਲੇ ਆ ਉਹ ਵੀ ਇਹ ਕਹਿੰਦੇ ਰਹੇ ਆ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ। ਜਦੋਂ ਇਹ ਬਣਿਆ ਸੀਗਾ ਉਦੋਂ ਕੋਈ ਇੰਨੀ ਸੰਘਣੀ ਆਬਾਦੀ ਨਹੀਂ ਸੀ ਹੁੰਦੀ ਬਠਿੰਡੇ ਦੀ ਜਿੰਨੀ ਹੁਣ ਜਿਹੜੀ ਆ ਜੀ ਉਹ ਹੋ ਗਈ ਆ। ਸਭ ਤੋਂ ਪਹਿਲਾਂ ਲਾਇਆ ਗਿਆ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ। ਇਹਨੂੰ ਹੁਣ ਤਕਰੀਬਨ ਬੰਦ ਜਿਹੜਾ ਜੀ ਉਹ ਕੀਤਾ ਜਾ ਰਿਹਾ, ਕਿਉਂਕਿ ਇੱਥੇ ਬਿਜਲੀ ਜਿਹੜੀ ਹੈ ਜੀ ਬਹੁਤ ਮਹਿੰਗੀ ਪੈਂਦੀ ਆ। 3 ਸਾਲ ਪਹਿਲਾਂ ਇਹਦੇ ਉੱਤੇ 760 ਕਰੋੜ ਰੁਪਈਆ ਖਰਚ ਕਰਕੇ ਇਹਦਾ ਨਵੀਨੀਕਰਨ ਕੀਤਾ ਸੀ। ਤੁਸੀਂ ਹਿਸਾਬ ਲਾਓ ਕਿ ਕਿੰਨਾ ਪੈਸਾ ਉਦੋਂ ਨਵੀਨੀਕਰਨ ਦੇ ਉੱਤੇ ਖਰਚ ਕੀਤਾ ਗਿਆ। ਜੇ ਪਤਾ ਸੀਗਾ ਕਿ ਇਹ ਚੱਲਣਾ ਨਹੀਂਗਾ ਉਦੋਂ ਵੀ ਬੰਦ ਕੀਤਾ ਜਾ ਸਕਦਾ ਸੀ, ਪਰ ਗੱਲ ਇਹ ਆ ਨਾ ਦੀ ਕਿ ਕਾਗਜ਼ਾਂ ਦੇ ਵਿੱਚ ਖੂਹ ਪੁੱਟਤਾ ਤੇ ਫਿਰ ਕਾਗਜ਼ਾਂ ਦੇ ਵਿੱਚ ਬੰਦ ਕਰ ਦਿੱਤਾ। ਉਹੀ ਜਿਹੜਾ ਜੀ ਤਰੀਕਾ 760 ਕਰੋੜ ਰੁਪਈਆ ਖਰਚ ਹੋਇਆ ਤੇ ਹੁਣ ਜਿਹੜਾ ਜੀ ਇਹਨੂੰ ਬੰਦ ਕਰਨ ਦੀ ਪੂਰੀ ਤਿਆਰੀ ਜਿਹੜੀ ਆ ਜੀ ਉਹ ਹੋ ਚੁੱਕੀ ਹੋਈ ਆ। ਜਿਹੜੇ ਇੱਥੇ ਕੰਮ ਕਰਦੇ ਸਰਕਾਰੀ ਮੁਲਾਜ਼ਮ ਨੇ ਜੀ ਉਹਨਾਂ ਨੂੰ ਬਾਕੀ ਹੋਰ ਪਲਾਂਟਾਂ ਦੇ ਵਿੱਚ ਜਿਹੜਾ ਉਹ ਬਦਲਣਾ ਪਊਗਾ। ਠੇਕੇ ਤੇ ਰੱਖੇ ਸਟਾਫ ਦੀ ਛਾਂਟੀ ਜਿਹੜੀ ਆ ਜੀ ਉਹ ਹੋ ਜਾਊਗੀ ਤੇ ਇਹ ਫਿਰ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆ ਜਾਣਗੇ। ਇਹ ਜਿਹੜਾ ਬਠਿੰਡਾ ਥਰਮਲ ਪਲਾਂਟ ਹੈ ਇਹ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਪੈਦਾ ਕਰਦਾ। ਇੱਥੇ ਜਿਹੜੀ ਬਿਜਲੀ ਬਣਦੀ ਹੈ ਜੀ ਕੁਛ ਤਕਰੀਬਨ 8 ਰੁਪਏ 7 ਰੁਪਏ ਤੇ 93 ਪੈਸੇ ਪ੍ਰਤੀ ਯੂਨਿਟ ਪੈਂਦੀ ਆ, ਜਦੋਂ ਕਿ ਜਿਹੜੇ ਥਰਮਲ ਪਲਾਂਟ ਰੋਪੜ ਤੇ ਲਹਿਰਾ ਮੁਹੱਬਤ ਤੋਂ ਬਿਜਲੀ ਹੈ ਜੀ ਉੱਥੇ 5 ਰੁਪਏ 19 ਪੈਸੇ ਤੇ 5 ਰੁਪਏ 84 ਪੈਸੇ ਪਰ ਯੂਨਿਟ ਜਿਹੜੀ ਆ ਉਹ ਮਿਲਦੀ ਆ। ਔਰ ਰਣਜੀਤ ਸਾਗਰ ਤੋਂ ਜਿਹੜੀ ਬਿਜਲੀ ਹੈ ਜੀ ਉਹ ਸਿਰਫ 3 ਰੁਪਏ ਤੇ 30 ਪੈਸੇ ਪ੍ਰਤੀ ਯੂਨਿਟ ਮਿਲਦੀ ਆ। ਮੁਕੇਰੀਆਂ ਤੋਂ 72 ਪੈਸੇ, ਅਨੰਦਪੁਰ ਸਾਹਿਬ ਤੋਂ 75 ਪੈਸੇ, UBDC ਤੋਂ 90 ਪੈਸੇ ਤੇ ਸ਼ਾਨਨ ਤੋਂ 54 ਪੈਸੇ ਪ੍ਰਤੀ ਯੂਨਿਟ ਬਿਜਲੀ ਜਿਹੜੀ ਉਹ ਮਿਲਦੀ ਹੈ। ਇਹ ਜਿਹੜੇ ਮੈਂ ਦੱਸਿਆ ਤੁਹਾਨੂੰ ਬਿਜਲੀ ਦੇ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਸੀਗੇ ਉੱਥੋਂ ਕਿੰਨੇ ਦੀ ਬਿਜਲੀ ਜਿਹੜੀ ਹੈ ਜੀ ਸਰਕਾਰ ਖਰੀਦਦੀ ਆ 3.5 ਰੁਪਏ ਨੂੰ ਯੂਨਿਟ ਤੇ ਜਿਹੜਾ ਜੀ 3.25 ਰੁਪਏ ਨੂੰ ਜਿਹੜਾ ਯੂਨਿਟ। ਜਦੋਂ ਕਿ ਪਿਛਲੇ ਦਿਨੀ ਵੀ ਆਪਾਂ ਖਬਰਸਾਨੀ ਕੀਤੀ ਸੀ ਕਿ ਮੁੰਬਈ ਦੇ ਵਿੱਚ ਜਦੋਂ ਗਏ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉੱਥੇ ਰਿਲਾਇੰਸ ਨੇ ਤੇ ਮਹਿੰਦਰਾ ਨੇ। ਰਿਲਾਇੰਸ ਵਾਲੇ ਕਹਿੰਦੇ ਜੀ ਸਾਡੇ ਤੋਂ ਚੁੱਕੋ ਜਿਹੜੀ ਹੈ ਜੀ ਬਿਜਲੀ ਤੁਸੀਂ 1.5 ਰੁਪਏ ਨੂੰ, ਦੂਸਰੇ ਕਹਿੰਦੇ ਜੀ 2.25 ਰੁਪਏ ਨੂੰ ਅਸੀਂ ਤੁਹਾਨੂੰ ਜਿਹੜੀ ਉਹ ਦੇਵਾਂਗੇ। ਬਾਹਰ ਬਿਜਲੀ ਕਿੰਨੇ ਦੀ ਹੈ ਜੀ ਔਰ ਇੱਥੇ ਜਿਹੜੇ ਥਰਮਲ ਪਲਾਂਟ ਲਾਏ ਨੇ ਉਹਨਾਂ ਦੇ ਵਿੱਚ ਕਿੰਨੀ ਜਿਹੜੀ ਉਹ ਮਹਿੰਗੀ ਆ। ਇਹ ਤਕਰੀਬਨ ਹੁਣ ਤਾਂ ਗੱਲ ਜਿਹੜੀ ਜੀ ਉਹ ਜੱਗ ਜ਼ਾਹਰ ਆ ਹੀ ਚੁੱਕੀ ਆ। ਵੈਸੇ ਇਹ ਜਿਹੜਾ ਇਹਨੂੰ ਬੰਦ ਕਰਨਾ ਜੀ ਫੈਸਲਾ ਗਲਤ ਨਹੀਂ ਗਾ ਜੀ, ਪਰ ਇੰਨਾ ਜ਼ਰੂਰ ਹੈ ਗਲਤ ਇਹ ਆ ਕਿ ਜਦੋਂ ਪਤਾ ਸੀਗਾ ਕਿ ਇਹਦਾ ਇੰਨਾ ਮਹਿੰਗਾ ਪੈ ਰਿਹਾ ਤੇ 760 ਕਰੋੜ ਰੁਪਈਆ ਖਜ਼ਾਨੇ ਦਾ ਇਹਦੇ ਉੱਤੇ 2.5 ਸਾਲ ਪਹਿਲਾਂ ਉਜਾੜਿਆ ਗਿਆ। ਬਿਲਕੁਲ, ਜੇਬ 'ਚ ਲੱਗਣਾ ਹੁੰਦਾ ਤਾਂ ਫਿਰ ਜ਼ਰੂਰ ਪਤਾ ਲੱਗਦਾ ਹੈ ਜੀ। ਤੇ ਅੱਗੇ ਆਪਾਂ ਜਿਹੜੀ ਕਣਕ ਸੜ ਗਈ ਆ, ਜਿਨ੍ਹਾਂ ਦੀ ਕਣਕ ਸੜੀ ਆ ਉਹਨਾਂ ਦੀ ਮਦਦ ਲਈ ਕੁਝ ਕੁ ਨੌਜਵਾਨ ਇਕੱਠੇ ਹੋਏ। ਐਕਚੁਅਲੀ ਜੀ ਇਹ ਵਰਤਾਰਾ ਜਿਹੜਾ ਨਾ ਜੀ ਹਰ ਸਾਲ ਦਾ ਹੋ ਗਿਆ। ਮੈਂ ਇੱਕ ਪੜ੍ਹ ਰਿਹਾ ਸੀਗਾ ਡਿਟੇਲ ਜਿਹੜੀ ਜਿਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ 2800 ਏਕੜ ਦੇ ਕਰੀਬ ਜਿਹੜੀ ਕਣਕ ਹੈ ਉਹ ਇਸ ਵਾਰੀ ਸੜੀ ਹੈ ਜੀ। 2831 ਏਕੜ ਔਰ 22 ਜ਼ਿਲ੍ਹੇ ਨੇ। 22 ਜ਼ਿਲ੍ਹਿਆਂ ਦੇ ਵਿੱਚ ਇੱਕ ਵੀ ਜ਼ਿਲ੍ਹਾ ਇੱਦਾਂ ਦਾ ਹੈ ਨੀ ਗਾ ਜੀ ਜਿੱਥੇ ਇਹ ਕਣਕ ਜਿਹੜੀ ਆ ਉਹ ਨਾ ਸੜੀ ਹੋਵੇ। ਹਰ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਉਹ ਕਣਕ ਨੂੰ ਅੱਗ ਲੱਗੀ ਆ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਧ 346 ਏਕੜ ਜਿਹੜੀ ਹੈ ਜੀ ਉਹ ਕਣਕ ਸੜੀ ਆ। ਅੰਮ੍ਰਿਤਸਰ ਦੇ ਵਿੱਚ 217 ਏਕੜ, ਇਸੇ ਤਰੀਕੇ ਨਾਲ ਫਾਜ਼ਿਲਕਾ 'ਚ 149 ਏਕੜ, ਗੁਰਦਾਸਪੁਰ ਦੇ ਵਿੱਚ 198 ਏਕੜ, ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਜੀ ਕਣਕ ਨੂੰ ਜਿਹੜੀ ਉਹ ਅੱਗ ਲੱਗੀ ਆ। ਹੁਣ ਇਹਦੇ ਬਾਰੇ ਇਹ ਹੈ ਜੀ ਕਿ ਕੋਈ ਕੁਛ ਕਹਿੰਦਾ, ਕੋਈ ਕੁਛ ਜਿਹੜਾ PSPCL ਆ ਉਹ ਕਹਿੰਦਾ ਕਿ ਸਿਰਫ ਢਿੱਲੀਆਂ ਤਾਰਾਂ ਜਿਹੜੀਆਂ ਦੀ ਉਹ ਅੱਗ ਲੱਗਣ ਦੀ ਵਜ੍ਹਾ ਨਹੀਂ, ਅੱਗ ਲੱਗਣ ਦੀਆਂ ਵਜ੍ਹਾ
ਕਈ ਹੋਰ ਵੀ ਨੇ। ਜਦੋਂ ਅੱਗ ਲੱਗਣ ਦੀਆਂ ਵਜ੍ਹਾ ਹੋਰ ਵੀ ਨੇ ਤਾਂ ਇਹ ਆ ਜੀ ਕਿ ਜਿਹਦੀ ਸੜ ਗਈ ਉਹਨੂੰ ਵਿਚਾਰੇ ਨੂੰ ਪਤਾ ਜੀ ਕਿ ਕਿੱਡੀ ਮੁਸੀਬਤ ਉਹਦੇ ਘਰ ਦੇ ਉੱਤੇ ਜਿਹੜੀ ਆ ਉਹ ਆ ਜਾਂਦੀ ਆ। ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜਾ ਜ਼ੀਰਾ ਬਲਾਕ ਹੈ ਜੀ, ਇੱਥੇ ਦੇ ਕੁਝ ਨੌਜਵਾਨ ਜਿਹੜੇ ਆ ਉਹ ਇਕੱਠੇ ਹੋਏ ਆ ਔਰ ਉਹਨਾਂ ਨੇ ਆਪਣੇ ਪਿੰਡ ਤੋਂ ਇਹ ਮੁਹਿੰਮ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਆ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ 12,000 ਤੋਂ ਵੱਧ ਪਿੰਡ ਨੇ, ਜੇ ਹਰ ਪਿੰਡ ਇੱਕ ਮਣ ਜਿਹੜੀ ਆ ਜੀ ਉਹ ਕਣਕ ਦੇ ਦੇਵੇ ਇਸ ਪੂਲ ਦੇ ਵਿੱਚ, ਜਿੱਥੇ ਜਿੰਨਾ ਦੀ ਅੱਗ ਲੱਗੀ ਆ ਅਸੀਂ ਉਹਨਾਂ ਨੂੰ ਜਿਹੜੀ ਆ ਜੀ ਇਹ ਵੰਡਾਂਗੇ। ਜੇ ਮਣ ਕਣਕ ਵੀ ਦੇ ਦਿੱਤੇ ਤੇ 12,000 12,500 ਪਿੰਡ ਹੈਗਾ ਜੀ ਔਰ ਇੱਥੋਂ ਜਿਹੜੀ ਆ ਜੀ ਇੰਨੀ ਕਣਕ ਜਿਹੜੀ ਇਕੱਠੀ ਹੋ ਸਕਦੀ ਹੈ ਕਿ ਇਹਨਾਂ ਸਾਰਿਆਂ ਦੀ ਮਦਦ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਆ। 12,000 ਮਣ ਜਿਹੜੀ ਕਣਕ ਆ ਜੀ ਉਹ ਇਕੱਠੀ ਹੁੰਦੀ ਆ ਤੇ ਨੁਕਸਾਨੀਆਂ ਫਸਲਾਂ ਦੇ ਵਾਸਤੇ ਕਾਫੀ ਹੱਦ ਤੱਕ ਉਹਨਾਂ ਦੀ ਜਿਹੜੀ ਆ ਉਹ ਮਦਦ ਹੋ ਸਕਦੀ ਆ। ਇਹ ਨੌਜਵਾਨਾਂ ਨੇ ਸਿਰਫ ਇੱਥੋਂ ਤੱਕ ਸੀਮਤ ਨਹੀਂ ਰੱਖੀ ਜੀ, ਬਕਾਇਦਾ ਤੌਰ ਦੇ ਉੱਤੇ ਇਹ ਅੱਗੇ ਤੁਰ ਪਏ। 25 ਕੁਇੰਟਲ ਦੇ ਕਰੀਬ ਜਿਹੜੀ ਆ ਜੀ ਇਹ ਕਣਕ ਇਕੱਠੀ ਹੋ ਗਈ ਆ ਔਰ ਉਹਨਾਂ ਨੇ ਦੱਸਿਆ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਕੁਝ ਕੈਸ਼ ਪੈਸੇ ਵੀ ਦੇ ਰਹੇ ਨੇ, ਜਿਹੜੇ ਵੱਖ-ਵੱਖ ਪਿੰਡਾਂ ਦੇ ਪ੍ਰਵਾਸ ਕਰਕੇ ਲੋਕ ਨੇ, ਪ੍ਰਵਾਸੀ ਨੇ ਜਿਹੜੇ, ਉਹ ਵੀ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਜੀ ਉਹ ਪਾ ਰਹੇ ਨੇ। ਉਹ ਇਹ ਕਹਿੰਦੇ ਆ ਕਿ ਉਹਨਾਂ ਲੋਕਾਂ ਦੀ ਪਹਿਲਾਂ ਮਦਦ ਕੀਤੀ ਜਾਊਗੀ ਜਿਨ੍ਹਾਂ ਕੋਲੇ ਬੀਜ ਦੇ ਵਾਸਤੇ ਤੇ ਸਾਲ ਭਰ ਖਾਣ ਜੋਗੀ ਕਣਕ ਵੀ ਜਿਹੜੀ ਆ ਜੀ ਉਹ ਨਹੀਂ ਬਚੀ। ਉਹਨਾਂ ਨੂੰ ਬੀਜ ਜੋਗੀ ਤੇ ਖਾਣ ਜੋਗੀ ਕਣਕ ਜਿਹੜੀ ਦਿੱਤੀ ਜਾਊਗੀ ਤਾਂ ਕਿ ਉਹਨਾਂ ਦੇ ਘਰੇ ਰੋਟੀ ਜਿਹੜੀ ਆ ਉਹ ਪੱਕਦੀ ਰਹੇ। ਜਿਹੜੇ ਇਹ ਨੌਜਵਾਨ ਨੇ ਜੀ ਉਹਨਾਂ ਨੇ ਗੁਰੂ ਘਰਾਂ ਦੇ ਵਿੱਚੋਂ ਲੋਕਾਂ ਨੂੰ ਹੋਕਾ ਦਿੱਤਾ ਕਿ ਲੋਕ ਬਾਬਿਆਂ ਦੇ ਨਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਬੋਰੀਆਂ ਰੱਖ ਜਾਂਦੇ ਨੇ, ਇਹਨਾਂ ਨੂੰ ਨਾ ਭਰੋ ਜਿਹੜੀ ਕੁਇੰਟਲਾਂ ਇਕੱਠੀ ਕਰਕੇ ਲੈ ਜਾਂਦੇ ਆ, ਬਲਕਿ ਆਪਣਾ ਜਿਹੜਾ ਦਸਵੰਧ ਆ ਜੀ ਇਹਦੇ ਵਿੱਚ ਪਾਇਆ ਜਾਵੇ ਤਾਂ ਕਿ ਸੜ ਗਈ ਜਿਹੜੀ ਕਣਕ ਹੈ ਲੋਕਾਂ ਦੀ ਉਹਨਾਂ ਦੀ ਮਦਦ ਕੀਤੀ ਜਾਵੇ। ਪੰਜਾਬ ਦੇ ਵਿੱਚ ਬੜੀਆਂ ਸਾਰੀਆਂ ਮੁਹਿੰਮਾਂ ਜਿਹੜੀਆਂ ਜੀ ਇਹੋ ਜਿਹੀਆਂ ਚੱਲਦੀਆਂ ਰਹੀਆਂ ਨੇ ਪਰ ਆਪਣੇ ਆਪ ਦੇ ਵਿੱਚ ਇਹ ਨਿਰਸੰਦੇਹ ਇੱਕ ਬਿਲਕੁਲ ਨਵੇਕਲੀ ਮੁਹਿੰਮ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਜੀ, ਠੀਕ ਢੰਗ ਦੇ ਨਾਲ ਉਹ ਚੱਲਦਾ ਰਹੇ, ਵਿੱਚ ਹੋਰ ਕੁਛ ਨਾ ਆ ਜਾਵੇ ਤਾਂ। ਤੇ ਅੱਗੇ ਆਪਾਂ ਬਸਪਾ ਦੀ ਜੇ ਗੱਲ ਕਰੀਏ ਕਿ ਸਿਆਸੀ ਤੌਰ ਦੇ ਉੱਤੇ ਉਖੜ ਚੁੱਕੇ ਆ ਪਰ ਹੁਣ ਮੁੜ ਉੱਠਣ ਦੇ ਯਤਨਾਂ ਵਿੱਚ। ਬਿਲਕੁਲ ਜੀ, ਐਕਚੁਅਲੀ ਨਾ ਸਿਰਫ ਇੱਥੇ ਕਿਉਂਕਿ ਪੰਜਾਬ 'ਚੋਂ ਜੰਮੀ ਸੀ ਜੀ ਬਸਪਾ ਔਰ ਪੰਜਾਬ ਦੇ ਵਿੱਚ ਹਾਸ਼ੀਏ ਤੇ ਚਲੇਗੀ। ਸਾਰਾ ਜ਼ੋਰ ਸੀਗਾ ਜੀ ਜਦੋਂ ਬਾਬੂ ਕਾਸ਼ੀ ਰਾਮ ਹੋਰੀ ਨਾ ਰਹੇ ਦੁਨੀਆ ਦੇ ਵਿੱਚ, ਉਹਨਾਂ ਨੇ ਪਾਰਟੀ, ਉਹਨਾਂ ਦਾ ਬੜਾ ਵਿਜ਼ਨ ਜਿਹੜਾ ਜੀ ਵੱਡਾ ਸੀਗਾ ਔਰ ਉਹ ਕੁਝ ਸਾਲਾਂ ਦੇ ਵਿੱਚ ਇਸ ਪਾਰਟੀ ਨੂੰ ਪੂਰੇ ਭਾਰਤ ਦੇ ਵਿੱਚ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਲੈ ਗਏ। ਉੱਤਰ ਪ੍ਰਦੇਸ਼ ਦੇ ਵਿੱਚ ਪਾਰਟੀ ਨੇ ਅਥਾਹ ਤਰੱਕੀ ਕੀਤੀ, ਸੱਤਾ ਤੱਕ ਵੀ ਪਹੁੰਚ ਗਈ। ਪਰ ਜਦੋਂ ਬਾਬੂ ਕਾਸ਼ੀ ਰਾਮ ਹੋਰੀ ਨਾ ਰਹੇ, ਜਿਹੜੀ ਕਮਾਂਡ ਸੀ ਉਹ ਬੀਬੀ ਮਾਇਆਵਤੀ ਹੋਰਾਂ ਦੇ ਹੱਥ ਆ ਗਈ ਤੇ ਇੱਕ ਤਾਂ ਉਹਨੇ ਪੰਜਾਬ ਬਿਲਕੁਲ ਜਿਹੜਾ ਜੀ ਉਹ ਇਗਨੋਰ ਕਰਤਾ ਔਰ ਇਸ ਪਾਰਟੀ ਦੇ ਉੱਤੇ ਇਹ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜੇ ਜੀ ਉਹ ਲੱਗਦੇ ਰਹੇ ਵੀ ਇਹ ਤਾਂ ਪੈਸੇ ਲੈ ਕੇ ਉਮੀਦਵਾਰ ਜਿਹੜੇ ਜੀ ਉਹ ਖੜੇ ਕਰ ਦਿੰਦੀ ਆ ਵੱਡੀਆਂ ਪਾਰਟੀਆਂ ਤੋਂ ਵੋਟਾਂ ਤੋੜਨ ਦੇ ਵਾਸਤੇ। ਥੋੜ੍ਹੀ ਜਿਹੀ ਪੈਸਾ ਇਕੱਠਾ ਕਰ ਲਿਆ ਪਰ ਪਾਰਟੀ ਦਾ ਜਿਹੜਾ ਸੀਗਾ ਜੀ ਉਹ ਆਲਮੋਸਟ ਤੁਸੀਂ ਇਹ ਕਹਿ ਲਓ ਕਿ ਖਾਤਮੇ ਵੱਲ ਨੂੰ ਹੀ ਚਲੇਗੀ ਪਾਰਟੀ, ਜਿਹੜੀ ਕਿਸੇ ਟਾਈਮ ਇੱਕ ਵੱਡੀ ਧਿਰ ਵਜੋਂ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਉੱਭਰੀ ਸੀ। ਅੱਜ ਹਾਲਾਤ ਇਹ ਨੇ ਕਿ ਉਹਦੇ ਜਿੰਨੇ ਉਮੀਦਵਾਰ ਖੜੇ ਕੀਤੇ ਸੀਗੇ, ਜੇ ਮੈਂ ਗਲਤ ਨਹੀਂ ਤਾਂ ਇੱਕ ਸਿਰਫ ਅਵਤਾਰ ਸਿੰਘ ਕਰੀਮਪੁਰੀ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜਿਹੜੀਆਂ ਜੀ ਉਹ ਜ਼ਮਾਨਤਾਂ ਜ਼ਬਤ ਇੱਥੇ ਹੋ ਗਈਆਂ ਜੀ। ਹੁਣ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਇੱਕ ਵਾਰੀ ਫਿਰ ਇਸ ਯਤਨਾਂ ਦੇ ਵਿੱਚ ਹੈ ਕਿ ਮੁੜ ਕੇ ਇਹਨੂੰ ਪੈਰਾਂ ਸਿਰ ਜਿਹੜਾ ਜੀ ਉਹ ਕੀਤਾ ਜਾਵੇ ਔਰ ਉਹਦੇ ਵੱਲੋਂ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਮੁੜ ਕੇ ਜਿਹੜੇ ਪਾਰਟੀ ਵਰਕਰ ਨੇ ਉਹਨਾਂ ਨੂੰ ਇਕੱਠੇ ਕਰਨ ਦੇ ਵਾਸਤੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਇਹ ਜਿਹੜੇ ਯਤਨ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਨਹੀਂ ਪਾਇਆ ਜਾ ਰਿਹਾ, ਚੁੱਪ ਕੀਤੇ ਆ ਜਿਹੜੇ ਦੀ ਡਿਸਟ੍ਰਿਕਟ ਵਾਈਜ਼ ਜਿਹੜੇ ਆ ਇਹ ਯਤਨ ਜਾਰੀ ਨੇ। ਨਿਰਸੰਦੇਹ ਜਿਹੜੀ ਪਾਰਟੀ, ਸਿਆਸੀ ਪਾਰਟੀ ਜਿਹੜੀਆਂ ਦੀ ਵੱਧ ਤੋਂ ਵੱਧ ਉਹ ਹੋਣੀਆਂ ਵੀ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਇਹ ਮਜ਼ਦੂਰਾਂ ਦੀ ਇੱਕ ਜਮਾਤ ਦੇ ਨਾਲ ਜੁੜੀ ਹੋਈ ਪਾਰਟੀ ਸੀਗੀ ਪਰ ਸਵਾਲ ਇਹ ਹੈ ਜੀ ਕਿ ਜਿਹੜੀਆਂ ਪਾਰਟੀਆਂ ਮਜ਼ਦੂਰਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੀਆਂ ਨੇ ਉਹਨਾਂ ਦੇ ਨੇਤਾ ਜਦੋਂ ਅਮੀਰ ਹੋ ਜਾਂਦੇ ਨੇ, ਜਦੋਂ ਉਹ ਕੁਇੰਟਲ ਸੋਨਾ ਡਿਕਲੇਅਰ ਕਰਨ ਲੱਗ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ, ਤੇ ਫਿਰ ਆਮ ਜਿਹੜੇ ਲੋਕ ਨੇ ਜੀ, ਜਿਹੜੇ ਗਰੀਬ ਨੇ, ਜਿਨ੍ਹਾਂ ਦੇ ਕਰਕੇ ਉਹ ਨੇਤਾ ਬਣੇ ਹੁੰਦੇ ਨੇ, ਅਕਸਰ ਉਹਨਾਂ ਦੀਆਂ ਮੁਸ਼ਕਲਾਂ ਉਹ ਭੁੱਲ ਹੀ ਜਾਂਦੇ ਨੇ ਜੀ। ਬਿਲਕੁਲ ਜੀ, ਆਪਣੇ ਫਿਰ ਉਹਨਾਂ ਦੀ ਜਿਹੜੀ ਲਾਲਸਾ ਹੁੰਦੀ ਉਹ ਮੂਹਰੇ ਆ ਜਾਂਦੀ ਹੈ। ਤੇ ਅੱਗੇ ਆਪਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਆ ਤੇ ਉਸ ਦਾ ਜਿਹੜਾ ਮਾਮਲਾ ਹੈ ਉਹ ਉਸੇ ਤਰ੍ਹਾਂ ਹਜੇ
ਬਿਲਕੁਲ ਜੀ, ਇਹ ਮਾਮਲਾ ਕਿਸੇ ਤਣ ਪੱਤਨ ਜਿਹੜਾ ਜੀ ਅਜੇ ਨਹੀਂ ਲੱਗ ਰਿਹਾ। ਜਿਹੜੀ ਮੈਨੇਜਮੈਂਟ ਹੈ ਉਹਦੀ ਅੜੀ ਅਜੀਬੋ ਗਰੀਬ ਹੈ ਜੀ। ਇੱਥੋਂ ਤੱਕ ਕਿ ਜਿਹੜਾ ਇਹ ਖੁਦਕੁਸ਼ੀ ਕਰ ਗਿਆ ਸੀਗਾ ਹਰਪ੍ਰੀਤ ਸਿੰਘ, ਉਹਦਾ ਪਰਿਵਾਰ, ਉਹਦਾ ਪਿਓ ਤੇ ਜਿੰਨੇ ਸਟੂਡੈਂਟ ਨੇ ਜੀ ਉਹ ਸਾਰੇ ਧਰਨੇ ਦੇ ਉੱਤੇ ਬੈਠੇ ਨੇ ਖਾਲਸਾ ਕਾਲਜ ਦੇ ਬਾਹਰ। ਧਮਕੀਆਂ ਉਹਨਾਂ ਨੂੰ ਕੀ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੇ ਮੈਨੇਜਮੈਂਟ ਵਾਲੇ ਨੇ, ਪ੍ਰੋਫੈਸਰ ਨੇ, ਉਹ ਵੀ ਤੁਹਾਡੇ ਬਰਾਬਰ ਆ ਕੇ ਧਰਨੇ ਦੇ ਉੱਤੇ ਬਹਿ ਜਾਣਗੇ ਤੇ ਤੁਹਾਡਾ ਵਿਰੋਧ ਕਰਨਗੇ, ਨਹੀਂ ਤਾਂ ਉਦੋਂ ਪਹਿਲਾਂ ਤੁਸੀਂ ਉੱਠ ਜਾਓ। ਹੁਣ ਇਸ ਧਰਨੇ ਦੇ ਵਿੱਚ ਜਿਹੜੇ ਜੀ ਕਾਂਗਰਸ ਵਾਲੇ ਵੀ ਗਏ ਨੇ, ਕਾਂਗਰਸ ਨੇ ਸਮਰਥਨ ਦਿੱਤਾ, ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਜੀ ਉਹ ਗਏ ਨੇ, ਸੁਖਪਾਲ ਸਿੰਘ ਖਹਿਰਾ ਹੋਰੀ ਉੱਥੇ ਗਏ ਨੇ ਔਰ ਉਹਨਾਂ ਨੇ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਇਹਦੇ ਨਾਲ ਇੰਨਾ ਹੈ ਜੀ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਥੋੜਾ ਬੂਸਟ ਮਿਲਿਆ। ਇਹ ਜਿਹੜੇ ਵਿਦਿਆਰਥੀ ਨੇ ਮੰਗ ਕੀ ਕਰ ਰਹੇ ਨੇ ਕਿ ਜਿਹੜੇ ਲੋਕ ਹਰਪ੍ਰੀਤ ਸਿੰਘ ਦੀ ਖੁਦਕੁਸ਼ੀ ਦੇ ਵਾਸਤੇ ਜ਼ਿੰਮੇਵਾਰ ਨੇ, ਜਿੰਨੀ ਦੇਰ ਤੱਕ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਉਹ ਇਸ ਧਰਨੇ ਤੋਂ ਉੱਠਣਗੇ ਨਹੀਂ। ਜਿਹੜੇ ਪਰਚਾ ਤਾਂ ਦਰਜ ਹੋਇਆ, ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ, ਗ੍ਰਿਫਤਾਰੀ ਕੋਈ ਨਹੀਂ ਹੋਈ ਕਿਉਂਕਿ ਪ੍ਰਸ਼ਾਸਨ ਜਿਹੜਾ ਜੀ ਉਹ ਇਹ ਚਾਹੁੰਦਾ ਕਾਲਜ ਦਾ ਕਿ ਕਿਸੇ ਤਰੀਕੇ ਨਾਲ ਮਾਮਲਾ ਲਮਕ ਜਾਵੇ ਤੇ ਉਦੋਂ ਬਾਅਦ ਫਿਰ ਜਿਹੜਾ ਜੀ ਉਹ ਦੇਖੀ ਜਾਊਗੀ। ਹੁਣ ਅੰਦਰੂਨੀ ਜਿਹੜੀਆਂ ਕੁਝ ਗੱਲਾਂ ਨੇ ਜੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਹਰਪ੍ਰੀਤ ਸਿੰਘ ਖੁਦਕੁਸ਼ੀ ਕਰ ਗਿਆ ਉਹ ਹੋਸਟਲ ਮੈਸ ਕਮੇਟੀ ਦਾ ਮੁਖੀ ਸੀਗਾ ਤੇ ਜਿਹੜੇ ਰੋਟੀ ਦੇ ਰੇਟ ਵਧਾਏ ਜਾ ਰਹੇ ਸੀਗੇ ਉਹ ਹਮੇਸ਼ਾ ਉਹਦਾ ਵਿਰੋਧ ਕਰਦਾ ਸੀਗਾ ਔਰ ਗਲਤ ਗੱਲਾਂ ਦਾ ਵਿਰੋਧ ਕਰਨ ਕਰਕੇ ਉਹ ਮੈਨੇਜਮੈਂਟ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀਗਾ। ਲੈਕਚਰ ਘੱਟ ਹੋਣ ਦਾ ਸਿਰਫ ਇੱਕ ਬਹਾਨਾ ਬਣਾਇਆ ਗਿਆ ਜਦੋਂ ਕਿ ਉਹਨੂੰ ਮਜਬੂਰ ਕਰ ਦਿੱਤਾ ਗਿਆ ਖੁਦਕੁਸ਼ੀ ਜਿਹੜੀ ਸੀ ਉਹ ਕਰਨ ਦੇ ਵਾਸਤੇ। ਵਿਦਿਆਰਥੀ ਕਹਿੰਦੇ ਨੇ ਕਿ ਲੈਕਚਰ ਤਾਂ ਕਈਆਂ ਹੋਰਾਂ ਦੇ ਵੀ ਘੱਟ ਨੇ, ਉਹਦੇ ਵਾਸਤੇ ਮੈਡੀਕਲ ਰਿਪੋਰਟ ਵੀ ਉਹਨੇ ਜਿਹੜੀ ਲਾਈ ਸੀ ਕਿ ਕਿਉਂ ਉਹਦੇ ਲੈਕਚਰ ਘੱਟ ਸੀਗੇ। ਮੈਡੀਕਲ ਰਿਪੋਰਟ ਲਾ ਕੇ ਔਰ ਜਿਹੜਾ ਜੀ ਉਹਦੇ ਨਾਲ ਜੁਰਮਾਨਾ ਭਰ ਕੇ ਕੋਈ ਵੀ ਜਿਹੜਾ ਜੀ ਮੁੜ ਕੇ ਇਹ ਐਗਜ਼ਾਮ ਦੇ ਸਕਦਾ, ਪਰ ਹਰਪ੍ਰੀਤ ਨੂੰ ਹੀ ਐਗਜ਼ਾਮ ਜਿਹੜਾ ਸੀਗਾ ਜੀ ਉਹ ਦੇਣ ਦੇ ਵਾਸਤੇ ਕਿਉਂ ਰੋਕਿਆ ਗਿਆ, ਇਹ ਜਿਹੜੇ ਵਿਦਿਆਰਥੀ ਨੇ ਉਹ ਦੋਸ਼ ਲਾ ਰਹੇ ਨੇ। ਸੋ ਅਜੇ ਮਾਮਲਾ ਜਿਹੜਾ ਜੀ ਕਿਸੇ ਪਾਸੇ ਲੱਗਦਾ ਨਜ਼ਰ ਨਹੀਂ ਆ ਰਿਹਾ ਜੀ। ਬਿਲਕੁਲ ਜੀ, ਕੋਈ ਪੁੱਤੀ ਆਸ ਵੀ ਨੇ ਜੇ ਉਹਨਾਂ ਦੇ ਪ੍ਰੈਸ਼ਰ ਨਾ ਬਣਿਆ ਤੇ ਜਿੰਨੀ ਕੁ ਗੁੰਡਾਗਰਦੀ ਆ ਐਜੂਕੇਸ਼ਨ ਦੇ ਨਾਂ ਥੱਲੇ। ਤੇ ਅੱਗੇ ਦੂਜੇ ਪਾਸੇ ਵੀ ਆਪਾਂ ਗਿਆਨ ਸਾਗਰ ਦੀ ਗੱਲ ਕਰੀਏ, ਉਹ ਵੀ ਕਿਸੇ ਪਾਸੇ ਨਹੀਂ ਲੱਗਿਆ। ਬਿਲਕੁਲ ਜੀ, ਜਿਹੜਾ ਗਿਆਨ ਸਾਗਰ ਵਾਲਾ ਮਸਲਾ ਆ ਉਹ ਹੁਣ ਇਸ ਗੱਲ ਦੇ ਉੱਤੇ ਖੜ ਗਿਆ ਸੀਗਾ ਪਿਛਲੇ ਦਿਨਾਂ ਤੋਂ ਆ ਕੇ ਕਿ ਇੱਕ ਜਿਹੜਾ ਹੈਗਾ ਜੀ ਬੀਜੇਪੀ ਦਾ ਆਗੂ ਉਹਨੇ ਇਹਨੂੰ ਖਰੀਦ ਲਿਆ ਸੀਗਾ ਜੀ, ਪਰ ਇਹ ਰੇੜਕਾ ਜਿਹੜਾ ਪੈ ਗਿਆ ਤੇ ਇਹ ਜਿਹੜੀ ਡੀਲ ਆ ਉਹ ਕਿਸੇ ਪਾਸੇ ਲੱਗੀ ਨਹੀਂ। ਜਿਹੜਾ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪੀਟਲ ਇਹਨੂੰ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਕਿਹਾ ਸੀਗਾ ਕਿ ਲੈ ਕੇ ਹਫ਼ਤੇ ਦੇ ਵਿੱਚ ਸਮੁੱਚੀਆਂ ਅਦਾਇਗੀਆਂ ਜਿਹੜੀਆਂ ਜੀ ਉਹ ਕਰ ਦਿੱਤੀਆਂ ਜਾਣਗੀਆਂ। ਭਾਜਪਾ ਆਗੂ ਚਿੰਤਪੁਰਨੀ ਕਾਲਜ ਦਾ ਪ੍ਰਬੰਧਕ ਸਵਰਨ ਸਿੰਘ ਸਲਾਰੀਆ ਉਹ ਯੂ ਟਰਨ ਮਾਰ ਗਿਆ ਜੀ। ਹੁਣ ਸਲਾਰੀਆ ਇਹ ਕਹਿੰਦਾ ਜੀ ਕਿ ਉਹਨਾਂ ਦੀ ਪੁਰਾਣੀ ਮੈਨੇਜਮੈਂਟ ਦੇ ਨਾਲ ਗੱਲਬਾਤ ਟੁੱਟ ਚੁੱਕੀ ਆ ਔਰ ਗਿਆਨ ਸਾਗਰ ਜਿਹੜਾ ਜੀ ਉਹ ਤਾਈਓ ਗਿਆਨ ਸਾਗਰ ਨੂੰ ਚਲਾ ਸਕਦਾ ਜੇ ਪੁਰਾਣੀ ਮੈਨੇਜਮੈਂਟ ਉਹਨੂੰ ਇਹਦਾ ਖੁਦ ਮੁਖਤਿਆਰ ਚਾਰਜ ਸੌਂਪੇ, ਨਹੀਂ ਤਾਂ ਏਦਾਂ ਜਿਹੜਾ ਜੀ ਨਹੀਂ ਕੀਤਾ ਜਾ ਸਕਦਾ। ਪੁਰਾਣੀ ਮੈਨੇਜਮੈਂਟ ਇਹ ਚਾਹੁੰਦੀ ਆ ਕਿ ਜਿਹੜਾ ਟਰਸਟ ਬਣਨਾ ਉਹਦੇ ਵਿੱਚ ਉਹਨਾਂ ਦੇ ਬੰਦੇ ਵੀ ਪਾਏ ਜਾਣ, ਜਦੋਂ ਕਿ ਸਲਾਰੀਆ ਹੋਰੀ ਇਹ ਚਾਹੁੰਦੇ ਆ ਕਿ ਉਹਨਾਂ ਨੇ ਇੰਡੀਪੈਂਡੈਂਟਲੀ ਇਹਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਪੂਰਾ ਕਬਜ਼ਾ ਕਰਨਾ। ਸੋ ਜਿਹੜਾ ਜੀ ਇਹ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ। ਬਿਜਲੀ ਜਿਹੜੀ ਆ ਜੀ ਉਹ ਕੱਟੀ ਹੋਈ ਆ, ਪਾਣੀ ਜਿਹੜਾ ਉਹ ਕੱਟਿਆ ਹੋਇਆ। ਜਿਹੜੇ ਲੋਕ ਉੱਥੇ ਰਹਿੰਦੇ ਆ ਉਹ ਨੇੜੇ ਤੇੜੇ ਤੋਂ ਪਾਣੀ ਦਾ ਇੰਤਜ਼ਾਮ ਕਰਦੇ ਆ ਔਰ ਜਿਹੜਾ ਜੀ ਪੂਰੀ ਰਾਤ ਜਿਹੜੀ ਆ ਦਿਨ ਬਿਨਾਂ ਬਿਜਲੀ ਤੋਂ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਜੀ ਗਿਆਨ ਸਾਗਰ ਜਿਹੜੀ ਰਿਹਾਇਸ਼ੀ ਕਲੋਨੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਹਿਰ ਵਸਿਆ ਹੋਇਆ ਜੀ ਬਹੁਤ ਵੱਡਾ। ਸੋ ਉਹ ਸਾਰੇ ਲੋਕ ਜਿਹੜੇ ਨੇ ਜੀ ਵੱਡੀਆਂ ਮੁਸੀਬਤਾਂ ਇਸ ਵੇਲੇ ਉਹਦਾ ਸਾਹਮਣਾ ਕਰ ਰਹੇ ਨੇ। ਸਰਕਾਰ ਜਿਹੜੀ ਆ ਜੀ ਉਹਨੇ ਦਖਲ ਤਾਂ ਇਹਦੇ ਵਿੱਚ ਜਿਹੜਾ ਜੀ ਉਹ ਦਿੱਤਾ, ਪਰ ਜਿਸ ਕਿਸਮ ਦਾ ਦਖਲ ਚਾਹੀਦਾ ਸੀਗਾ ਡੰਡੇ ਵਾਲਾ ਉਹ ਦਖਲ ਜਿਹੜਾ ਜੀ ਉਹ ਨਹੀਂ ਦਿੱਤਾ। ਜਿਹੜੇ ਲੋਕ ਨੇ ਉਹ ਉੱਠਦੇ ਨੇ ਉੱਥੋਂ ਤੇ ਆ ਕੇ ਹਾਈਵੇ ਦੇ ਉੱਤੇ ਟ੍ਰੈਫਿਕ ਰੋਕ ਕੇ ਜਿਹੜਾ ਉਹ ਬੈਠ ਜਾਂਦੇ ਨੇ। ਪੁਲਿਸ ਜਿਹੜੀ ਆ ਜੀ ਉਹ ਆਉਂਦੀ ਆ, ਫਿਰ ਟ੍ਰੈਫਿਕ ਖਲਾਉਂਦੀ ਆ। ਗੱਲ ਉੱਥੇ ਦੀ ਉੱਥੇ ਹੀ ਜਿਹੜੀ ਆ ਜੀ ਉਹ ਖੜੀ ਆ। ਪਿਛਲੇ ਦਿਨਾਂ 'ਚ ਇਹ ਵੀ ਗੱਲ ਉੱਠੀ ਸੀ ਕਿ ਸਰਕਾਰ ਇਹ ਚਾਹੁੰਦੀ ਆ ਕਿ ਮੁਹਾਲੀ ਦੇ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਵੇ ਤੇ ਕੁਝ ਲੋਕਾਂ ਦਾ ਕਹਿਣਾ ਸੀਗਾ ਵੀ ਨਵਾਂ ਮੈਡੀਕਲ ਕਾਲਜ ਬਣਾਉਣ ਨਾਲੋਂ ਜਦੋਂ ਪਤਾ ਕਿ ਇੰਨਾ ਜਿਹੜਾ ਜੀ ਇਹ ਥੱਲੇ ਲੱਗ ਗਿਆ ਕਾਲਜ, ਸਰਕਾਰ ਨੂੰ ਇਹਨੂੰ ਟੇਕ ਓਵਰ ਜਿਹੜਾ ਜੀ ਉਹ ਕਰ ਲੈਣਾ ਚਾਹੀਦਾ ਔਰ ਸਰਕਾਰੀ ਕਾਲਜ ਬਣਾ ਕੇ ਇਹਨੂੰ ਹੀ ਅੱਗੇ ਜਿਹੜਾ ਚਲਾਇਆ ਜਾਵੇ ਬਜਾਏ ਇਹਦੇ ਕਿ ਨਵੇਂ ਪੈਸੇ ਖਰਚੇ ਜਾਣ।
ਬਿਲਕੁਲ ਜੀ। ਤੇ ਅੱਗੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਮਜ਼ਦੂਰ ਦਿਵਸ ਜੀ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਪਰ ਕਾਮਿਆਂ ਨੂੰ ਕਿੰਨੀਆਂ ਕੁ ਸਹੂਲਤਾਂ? ਉਹ ਅੱਜ 1 ਮਈ ਹੈ ਜੀ, ਔਰ 1 ਮਈ ਮਜ਼ਦੂਰ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਜੀ। ਜਿਹੜਾ ਜਦੋਂ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਜੀ, ਉਦੋਂ ਇਹ ਕਿਹਾ ਗਿਆ ਸੀਗਾ ਕਿ ਅਕਾਲੀ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਜਿਹੜੀਆਂ ਥੋੜ੍ਹੀਆਂ ਤਨਖਾਹਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੇ ਵਾਅਦੇ ਜਿਹੜੇ ਉਹ ਕੀਤੇ ਗਏ ਸੀਗੇ, ਪਰ ਅਜੇ ਕੁਛ ਵੀ ਜਿਹੜਾ ਜੀ ਉਹ ਪਿਰ ਪੱਲੇ ਇਹਨਾਂ ਮੁਲਾਜ਼ਮਾਂ ਦੇ ਜਿਹੜਾ ਜੀ ਉਹ ਪਿਆ ਨਹੀਂ। ਮਜ਼ਦੂਰ ਦਿਵਸ ਤੇ ਮੌਕੇ ਦੇ ਉੱਤੇ ਜੋ ਪਿਛਲੀ ਸਰਕਾਰ ਸ਼ੋਸ਼ਣ ਕਰਦੀ ਰਹੀ ਮਜ਼ਦੂਰਾਂ ਦਾ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਆ। ਸੂਬਾ ਸਰਕਾਰ ਦੇ ਵੱਲੋਂ ਜਿਹੜੇ ਇਹ ਭਰਤੀ ਕੀਤੇ ਗਏ ਸੀਗੇ ਜੀ ਸੀਨੀਅਰ ਸਹਾਇਕ ਜਿਹੜੇ ਉਹਨਾਂ ਨੂੰ ਮੁੱਢਲੀਆਂ ਤਨਖਾਹਾਂ ਮਿਲ ਰਹੀਆਂ ਨੇ। ਰੈਗੂਲਰ ਸਕੇਲ ਦੇ ਮੁਤਾਬਕ ਇਹਨਾਂ ਦੀ ਕੁੱਲ ਤਨਖਾਹ 47,000 ਰੁਪਈਆ ਬਣਦੀ ਹੈ ਜੀ, ਪਰ ਦਿੱਤਾ ਕਿੰਨਾ ਜਾ ਰਿਹਾ 9200 ਰੁਪਈਆ ਮਹੀਨੇ ਦਾ। ਔਰ ਪਿਛਲੀ ਸਰਕਾਰ ਵੇਲੇ ਭਰਤੀ ਕੀਤੇ ਗਏ 2700 ਕਲਰਕ, 13,000 ਟੀਚਰ, 400 ਸਟੈਨੋਗ੍ਰਾਫਰ ਤੇ ਹੋਰ ਜਿਹੜੇ ਸੀਗੇ ਜੀ ਭਰਤੀ ਕੀਤੇ ਗਏ ਵਰਗ ਸੀਗੇ ਜੀ, ਉਹਨਾਂ ਨੂੰ ਮੁੱਢਲੀਆਂ ਤਨਖਾਹਾਂ ਦੇ ਨਾਲ ਹੀ ਸਬਰ ਜਿਹੜਾ ਜੀ ਉਹ ਕਰਨਾ ਪੈ ਰਿਹਾ। ਜਿਹੜੇ ਵੈਲਫੇਅਰ ਆਫਿਸਰ ਨੇ ਉਹਨਾਂ ਨੂੰ ਵੀ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਜੀ ਸਿਰਫ। ਔਰ ਇਸ ਤੋਂ ਇਲਾਵਾ ਜਿਹੜੇ ਇਹਨਾਂ ਤਨਖਾਹਾਂ ਦੇ ਤੇ ਕੰਮ ਕਰਦੇ 10,000 ਦੇ ਕਰੀਬ ਮੁਲਾਜ਼ਮਾਂ ਦੀ ਪਿਛਲੀ ਸਰਕਾਰ ਨੇ ਛਾਂਟੀ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸਰਕਾਰੀ ਤੌਰ ਦੇ ਉੱਤੇ ਇਹ ਹੁੰਦਾ ਜੀ ਕਿ ਹਰ ਸਾਲ ਮਜ਼ਦੂਰ ਦਿਵਸ ਦੇ ਮੌਕੇ ਦੇ ਉੱਤੇ ਇੱਕ ਪ੍ਰੈਸ ਰਿਲੀਜ਼ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਹੈ ਕਿ ਜਿਹੜੇ ਮਜ਼ਦੂਰਾਂ ਦੇ ਹੱਕ ਨੇ ਉਹਨਾਂ ਦੀ ਹਰ ਹਾਲਤ ਤੇ ਵਿੱਚ ਰੱਖਿਆ ਕੀਤੀ ਜਾਊਗੀ। ਪਰ ਇਹ ਜਿਹੜਾ ਸ਼ੋਸ਼ਣ ਆ ਮਜ਼ਦੂਰਾਂ ਦਾ ਸਰਕਾਰੀ ਤੌਰ ਦੇ ਉੱਤੇ, ਉਂਝ ਤਾਂ ਸ਼ੋਸ਼ਣ ਇੱਥੇ ਕਿੰਨਾ ਕੁ ਹੁੰਦਾ ਜੀ ਉਹ ਤਾਂ ਦੱਸਣ ਦੀ ਜ਼ਰੂਰਤ ਨਹੀਂ, ਲੰਬੀ ਕਹਾਣੀ ਹੈ। ਪਰ ਸਰਕਾਰੀ ਤੌਰ ਦੇ ਉੱਤੇ ਜਿਹੜੇ ਇਸ਼ਤਿਹਾਰ ਨੇ ਉਹਨਾਂ ਦੇ ਵਿੱਚ ਬੜਾ ਦੱਸਿਆ ਜਾਂਦਾ ਕਿ ਮਜ਼ਦੂਰਾਂ ਦਾ ਸ਼ੋਸ਼ਣ ਇਸ ਤਰੀਕੇ ਨਾਲ ਹੁੰਦਾ ਤੇ ਇਹਨੂੰ ਰੋਕਿਆ ਜਾਵੇ। ਪਰ ਸਰਕਾਰੀ ਫਾਈਲਾਂ ਦੇ ਵਿੱਚ ਵੀ ਇਹਨਾਂ ਮਜ਼ਦੂਰਾਂ ਦਾ ਸ਼ੋਸ਼ਣ ਉਸੇ ਤਰੀਕੇ ਨਾਲ ਜਾਰੀ ਹੈ। ਬਿਲਕੁਲ ਜੀ, ਮੁਸ਼ਕਿਲ ਆ ਕੱਪੜਿਆਂ ਤੇ ਦੇਸ਼ ਵਿੱਚ ਮੁਸ਼ਕਿਲ ਹੈ। ਅਖੀਰ ਵਿੱਚ ਆਜਨਾਵਾ ਕਿ ਆਉਂਦੀ ਲੱਗੇ ਸ਼ਰੀਫ ਦੀ ਫੇਰ ਸ਼ਾਮਤ, ਹੋ ਗਈ ਸੁਣੀ ਆ ਫੌਜ ਨਾਰਾਜ਼ ਮੀਆਂ। ਆਉਂਦੀ ਲੱਗੇ ਸ਼ਰੀਫ ਦੀ ਫੇਰ ਸ਼ਾਮਤ, ਹੋ ਗਈ ਸੁਣੀ ਆ ਫੌਜ ਨਾਰਾਜ਼ ਮੀਆਂ। ਬੀਤੇ ਸਾਲ ਵਿੱਚ ਹੋਈ ਸੀ ਕੋਈ ਬੈਠਕ, ਕੀਤੀ ਸ਼ਰੀਫ ਦੇ ਭਰਾ ਸ਼ਾਹਬਾਜ਼ ਮੀਆਂ। ਆਡਾ ਐਵੇਂ ਸੀ ਫੌਜ ਦੇ ਨਾਲ ਲਾਇਆ, ਅੱਗੋਂ ਕੀਤਾ ਨਹੀਂ ਫੌਜ ਲਿਹਾਜ਼ ਮੀਆਂ। ਦਿੱਤੀ ਉਸ ਦੀ ਖਬਰ ਜਦ ਮੀਡੀਏ ਤਾਂ, ਕੀਤਾ ਫੌਜ ਨੇ ਸਖਤ ਇਤਰਾਜ਼ ਮੀਆਂ। ਦਿੰਦਾ ਫਿਰਦਾ ਸ਼ਰੀਫ ਸਫਾਈ ਉਸਦੀ, ਹੋਇਆ ਫੌਜ ਦਾ ਦਿਲ ਨਾ ਸਾਫ਼ ਮੀਆਂ। ਦਿੰਦਾ ਫਿਰਦਾ ਸ਼ਰੀਫ ਸਫਾਈ ਉਸਦੀ, ਹੋਇਆ ਫੌਜ ਦਾ ਦਿਲ ਨਾ ਸਾਫ਼ ਮੀਆਂ। ਜਦ ਵੀ ਏਦਾਂ ਦੇ ਬਣਨ ਹਾਲਾਤ ਮੀਆਂ, ਫੌਜ ਕਰੇ ਨਹੀਂ ਲੀਡਰ ਨੂੰ ਮਾਫ਼ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਨ ਜੁੜੇ ਸਾਡੇ ਨਾਲ ਬਲਤੇਜ ਪੰਨੂ। ਇਸੇ ਦੇ ਨਾਲ ਸਾਡਾ ਅੱਜ ਤੱਕ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।